ਸਾਲਣ ਦਿਓ ਕਿੰਨੇ ਜੀ ਆਉਂਦਾ ਅੱਛਾ ਅੱਛਾ 3 ਜੀ ਆਉਂਦਾ ਤੇ ਕਿੰਨੀਆਂ ਰੋਟੀਆਂ ਕਿੰਨੀਆਂ ਦੇ ਦਿਓ बस 3 रोटियां 4 को दे दो नहीं नहीं ज्यादा ले लो ना की जफ्फा क्यों पाना है खाना है तुसी आ फड़ो लोग भी ਤੁਹਾਨੂੰ ਮਿਲਦੇ ਨੇ ਉਹ ਮਾਂ ਨੂੰ ਮੈਂ ਕਹਿ ਰਿਹਾ ਵੀ ਸਾਲਣ ਹੋਰ ਲਓ ਰੋਟੀ ਹੋਰ ਲਓ ਉਹ ਕਹਿੰਦੇ ਨੇ ਨਹੀਂ ਜੱਫਾ ਕੀ ਪਾਣਾ ਹੈ ਵਾਹ ਜੀ ਵਾਹ ਹਾਂ ਬਾਬਾ ਜੀ ਆ ਤੁਸੀਂ ਫੜੋ ਤੇ ਜੀ ਦੋਸਤੋ ਅੱਜ ਅਸੀਂ ਫਿਰ ਨਨਕਾਣਾ ਸਾਹਿਬ ਜਾ ਰਹੇ ਹਾਂ ਔਰ ਨਨਕਾਣਾ ਸਾਹਿਬ ਅਸੀਂ ਜਾ ਰਹੇ ਹਾਂ ਉਹਨਾਂ ਕੈਂਪਸ ਦੇ ਅੰਦਰ ਖੈਮਿਆਂ ਦੇ ਅੰਦਰ ਜਿਹੜੇ ਜਾਨੀ ਕਾ ਠੱਠਾ ਪਿੰਡ ਦੇ ਬਿਲਕੁਲ ਨਾਲ ਲੱਗੇ ਹੋਣ ਇਹਨਾਂ ਲੋਕਾਂ ਵਾਸਤੇ ਅਸੀਂ ਕੁਝ ਲੰਗਰ ਵਗੈਰਾ ਲੈ ਕੇ ਜਾ ਰਹੇ ਹਾਂ ਨਾਲ ਕੋਈ ਇੱਥੇ ਇਹਨਾਂ ਨੂੰ ਮੱਛਰਦਾਨੀਆਂ ਉਹ ਵੀ ਦੇਣੀਆਂ ਤੇ ਨਾਲ ਇਹਨਾਂ ਦੇ ਨਾਲ ਹੁਣ ਹੋਰ ਕੰਮ ਕਰਨ ਦੀ ਵੀ ਲੋੜ ਹੈ ਜਿਹੜੀ ਅਸੀਂ ਨਾਲ ਕੁਝ ਆਪਣੇ ਦੋਸਤਾਂ ਨੂੰ ਵੀ ਲੈ ਕੇ ਜਾ ਰਹੇ ਹਾਂ ਜਿਵੇਂ ਸਰਵਰ ਭਾਈ ਹਨ ਔਰ ਸਾਡੇ ਨਾਲ ਸ਼ਹਜ਼ਾਦ ਸਾਹਿਬ ਹਨ ਤੇ ਇਹ ਲੋਕ ਵੀ ਆਏ ਸਾਡੇ ਨਾਲ ਸੇਵਾ ਵੀ ਨਿਭਾਉਣਗੇ ਔਰ ਨਾਲ ਅਸੀਂ ਇਹ ਵੀ ਇੱਕ ਸਾਡੀ ਟੀਮ ਦਾ ਹਿੱਸਾ ਬਣੇ ਕਿ ਇਹਨਾਂ ਲੋਕਾਂ ਦੇ ਵਾਸਤੇ ਕੀ ਲੋੜਾਂ ਕੀ ਹਨ ਇੱਥੇ ਅੱਗੇ ਟੈਂਟ ਦੀਆਂ ਲੋੜਾਂ ਹਨ ਹੋਰ ਇਹਨਾਂ ਵਾਸਤੇ ਅੱਗੇ ਪਰਮਾਨੈਂਟ ਰਾਸ਼ਨ ਦੀ ਹੋਏਗੀ ਇਹਨਾਂ ਦੇ ਜਾਨਵਰਾਂ ਵਾਸਤੇ ਕੀ ਕਰਨ ਦੀ ਲੋੜ ਹੈ ਸੋ ਇੱਕ ਵੱਡੀ ਟੀਮ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ ਰੱਬ ਖੈਰ ਕਰੇਗਾ ਇਹਨਾਂ ਲੋਕਾਂ ਵਾਸਤੇ ਜਿੰਨਾ ਹੋ ਸਕੇਗਾ ਉਨੀ ਜ਼ਿਆਦਾ ਖੁਸ਼ੀ ਹੋਏਗੀ ਹਾਂਜੀ ਇਹ ਅੱਗੇ ਡਾਲਾ ਆਪਣਾ ਜਿੰਦੇ ਦੇਗਾ ਤੇ ਬਾਕੀ ਸਮਾਨ ਰੱਖਿਆ ਹੋਇਆ ਰਸਤਿਆਂ ਦਾ ਹਾਲਤ ਇਸ ਸਾਈਡ ਤੇ ਵੀ ਬੁਰੀ ਹੈ ਮੇਨ ਰੋਡਸ ਤੇ ਠੀਕ ਹੁੰਦੇ ਨੇ ਲੇਕਿਨ ਅੱਗੇ ਜਦੋਂ ਆਉਂਦੇ ਆ ਤੇ ਉੱਥੇ ਫਿਰ ਰਸਤੇ ਟੁੱਟੇ ਹੀ ਮਿਲਦੇ ਆ ਤੁਹਾਨੂੰ ਹਾਂਜੀ ਇਸ ਵੇਲੇ ਅਸੀਂ ਅੱਪੜ ਚੁੱਕੇ ਹਾਂ ਕੋਟ ਜਾਨ ਮੁਹੰਮਦ ਜਿੱਥੇ ਇੱਕ ਟੈਂਟ ਬਸਤੀ ਇੱਕ ਬਣਾ ਦਿੱਤੀ ਗਈ ਹੈ ਜਿੱਥੇ ਛੋਟੀਆਂ ਪੈਣੀਆਂ ਔਰ ਸਾਰੇ ਲੋਕਾਂ ਨੂੰ ਟੈਂਟਾਂ ਦੇ ਵਿੱਚ ਲੋਕ ਰਹਿ ਰਹੇ ਤੇ ਅੱਜ ਅਸੀਂ ਇੱਥੇ ਅੱਪੜੇ ਹਾਂ ਇਸ ਥਾਂ ਤੇ ਕੋਈ ਸਾਡਾ ਟਿਕਾਣਾ ਹੋਏਗਾ ਤੇ ਕੁਝ ਲੰਗਰ ਦਾ ਹੈ ਤੇ ਬਾਕੀ ਫਿਰ ਜੋ ਹੈ ਉਹ ਫਿਰ ਨਾਲ ਤੁਹਾਨੂੰ ਦਿਖਾਉਂਦੇ ਰਵਾਂਗੇ ਸਾਡੇ ਨਾਲ ਇਸ ਵੇਲੇ ਸ਼ਹਜ਼ਾਦ ਸਾਹਿਬ ਆਏ ਔਰ ਸ਼ਹਜ਼ਾਦ ਸਾਹਿਬ ਵੀ ਇੱਥੇ ਦੇਖ ਕੇ ਜਾਣਗੇ ਕਿ ਇੱਥੇ ਕੀ ਲੋਕਾਂ ਦੀਆਂ ਲੋੜਾਂ ਹਨ ਔਰ ਫਿਰ ਉਹ ਵੀ ਸਾਡੀ ਟੀਮ ਦਾ ਇੱਕ ਹਿੱਸਾ ਬਣਨਗੇ ਔਰ ਉਹਨਾਂ ਨੇ ਕਾਫੀ ਜ਼ਿਆਦਾ ਵੈਲਫੇਅਰ ਦਾ ਕੰਮ ਅੱਗੇ ਕਰਨਾ ਹੈ ਪਲਾਨ ਹੈ ਸੋ ਇਸੇ ਤਰੀਕੇ ਦੇ ਨਾਲ ਅਸੀਂ ਮਿਲ ਕੇ ਸਾਰੇ ਲੋਕ ਜਿੰਨੇ ਜੋਗੇ ਹਾਂ ਅਸੀਂ ਕਰਦੇ ਰਵਾਂਗੇ ਔਰ ਸਾਨੂੰ ਕਰਨਾ ਚਾਹੀਦਾ ਇਹ ਹਾਲ ਹੈ ਜੀ ਕਹਿਣ ਨੂੰ ਤੇ ਟੈਂਟ ਮਿਲ ਗਏ ਸਾਰਾ ਕੁਝ ਲੇਕਿਨ ਇੱਥੇ ਲੋਕਾਂ ਦੀ ਜੋ ਜ਼ਿੰਦਗੀ ਹੈ ਕਿਵੇਂ ਉਹ ਬੜੀ ਤੁਸੀਂ ਸੋਚ ਕੇ ਤੇ ਬੜਾ ਔਖ ਹੁੰਦੀ ਲੇਕਿਨ ਤੁਸੀਂ ਦੇਖ ਲਓ ਇੱਧਰ ਦੇਖੋ ਇਹ ਇਸ ਤਰੀਕੇ ਦੀ ਕਿੰਨੀ ਮੁਸ਼ਕਿਲ ਹੈ ਦੇਖੋ ਚਾਚਾ ਜੀ ਇੱਥੇ ਇਸ ਤਰੀਕੇ ਦੇ ਨਾਲ ਹੈ ਤੇ ਕੀ ਸਹੂਲਤਾਂ ਹਨ ਕੋਈ ਕੋਸ਼ਿਸ਼ ਕੀਤੀ ਵੀ ਹੈ ਗਵਰਨਮੈਂਟ ਵੱਲੋਂ ਲੇਕਿਨ ਉਸ ਹੱਦ ਤੱਕ ਜਿਵੇਂ ਕੋਈ ਸਕੂਨ ਦੀ ਲਾਈਫ ਥੋੜੀ ਜਿਹੀ ਵੀ ਹੋਵੇ ਨਜ਼ਰ ਆਵੇ ਉਹ ਕਿਧਰੇ ਨਹੀਂ ਨਜ਼ਰ ਆਉਂਦੀ ਔਰਤਾਂ ਬੰਦੇ ਵਿਚਾਰੇ ਕਿੰਜ ਤਕਲੀਫ ਦੇ ਵਿੱਚ ਇੱਥੇ ਆਪਣਾ ਜ਼ਿੰਦਗੀ ਗੁਜ਼ਾਰ ਰਹੇ ਨੇ ਇਹ ਬਿਲਕੁਲ ਥੱਲੇ ਚਟਾਈਆਂ ਹਨ ਕੋਈ ਗਿੱਧੇ ਜਾਂ ਉਸ ਤਰੀਕੇ ਦੀ ਉਹ ਕੋਈ ਚੀਜ਼ ਨਹੀਂ ਹੈ ਇਹ ਸਾਰੇ ਜਿਸ ਟੈਂਟ ਦੇ ਅੰਦਰ ਤੁਸੀਂ ਜਾਓ ਇੱਕ ਵੱਖਰੀ ਕਹਾਣੀ ਹੈ ਔਰ ਮੂੰਹੋਂ ਬੋਲਦੀ ਹੈ ਕਿ ਬਹੁਤ ਔਖੀ ਲਾਈਫ ਹੈ ਇਹ ਸਾਹਮਣੇ ਦਿਖਾਓ ਚਾਚਾ ਜੀ ਨੂੰ ਮੈਂ ਆਖਾਂ ਨਾ ਤੁਹਾਨੂੰ ਮੈਂ ਆਸ ਹੋਰ ਸੁਣਾਓ ਬੱਚਿਆਂ ਦੀ ਸੁਣਾਓ ਸਭ ਠੀਕ ਸਾਰੀ ਖੈਰ ਹੈ ਸਭ ਠੀਕ ਬੜਾ ਇਹ ਚਾਚਾ ਮਨਜ਼ੂਰ ਹਨ ਜੀ ਇਹ ਆਏ ਸੀ ਅਸੀਂ ਪਰਸੋਂ ਤੇ ਸਾਨੂੰ ਉਦੋਂ ਮਿਲੇ ਸੀ ਤੇ ਮੈਂ ਇਹਨਾਂ ਨੂੰ ਆਖਿਆ ਸੀ ਕਿ ਫਿਰ ਆਵਾਂਗਾ ਤੇ ਰੱਬ ਨੇ ਫਿਰ ਮੁਲਾਕਾਤ ਕਰਵਾਈ ਜੀ ਅੱਲਾ ਕਰਾਉਣ ਵਾਲਾ ਹੋਰ ਬੰਦਾ ਕੋਈ ਨਹੀਂ ਕਰਨ ਵਾਲਾ ਅੱਲਾਹ ਤਾਲਾ ਜਿਹਨੂੰ ਮਾਰ ਦਿੰਦਾ ਤੁਹਾਡੇ ਵਾਸਤੇ ਕੋਈ ਲੰਗਰ ਲੈ ਕੇ ਆਏ ਆ ਕਿ ਰੱਜ ਕੇ ਰੋਟੀ ਖਾਈਏ ਇਕੱਠੇ ਬਹਿ ਕੇ ਹਾਂ ਤੇ ਫਿਰ ਨਾਲੇ ਦੋਸਤ ਆਏ ਨੇ ਪਿੱਛੇ ਖੜੇ ਨੇ ਇਹਨਾਂ ਨੂੰ ਲੈ ਕੇ ਆਏ ਆ ਕਿ ਤੁਸੀਂ ਵੀ ਦੇਖੋ ਤੁਸੀਂ ਕੀ ਕਰ ਸਕਦੇ ਹੋ ਤੇ ਬੜੀ ਉਮੀਦ ਹੈ ਕਿ ਇਹਨਾਂ ਦੇ ਨਾਲ ਮਿਲ ਕੇ ਤੇ ਬਹੁਤ ਕੁਝ ਅਸੀਂ ਅੱਗੇ ਕਰਾਂਗੇ ਘਰ ਸਰ ਇਕੱਠੇ ਕਰਨੇ ਉਹ ਦੇਖੋ ਨਾ ਉਹ ਨਿੰਮ ਪਕਾਣਾ ਥੱਲੇ ਬਾਲ ਹੁਣ ਸ਼ਾਮੇ ਬੈਠੇ ਨੇ ਆਵੀ ਸਮੇਂ ਦਰਿਆ 'ਚ ਵੀ ਉੱਥੇ ਹੀ ਰਹੇ ਨੇ ਅੱਗੋਂ ਬੰਨ ਮਾਰੀ ਰੱਖਿਆ ਮਗਰੋਂ ਕੋਠੇ ਪਾੜ ਗਏ ਉਹ ਤਾਂ ਨਜ਼ਰ ਆ ਰਿਹਾ ਮੈਂ ਪਹਿਲਾਂ ਮਰ ਜਾਣਾ ਵਾਲੀ ਤੂੰ ਮੈਂ ਮਰਨਾ ਨਹੀਂ ਤੁਸੀਂ ਤੇ ਅਜੇ ਜੀਣਾ ਲੰਮਾ ਜੀਣਾ ਤੁਸੀਂ ਅਜੇ ਬਹੁਤ ਲੰਮਾ ਜੀਣਾ ਬਾਬਾ ਜੀ ਹਨ ਜੀ ਤੇ ਦੱਸਦੇ ਹਨ ਕਿ ਇਹਨਾਂ ਦੇ ਘਰ ਵਾਲੀ ਹੈ ਤੇ ਇਹ ਹਨ ਤੇ ਬੱਚੇ ਆਪਣੇ ਨਿਕਲ ਗਏ
ਤੇ ਇਹ ਇੱਥੇ ਇਕੱਲੇ ਹੀ ਹਨ ਤੇ ਆਪਣਾ ਗੁਜ਼ਾਰਾ ਜਿਵੇਂ ਵੀ ਹੁੰਦਾ ਬੁਢਾਪੇ ਦੇ ਅੰਦਰ ਉਹ ਕਰ ਰਹੇ। ਰੱਬ ਦੀ ਜ਼ਾਤ ਬੰਦੇ ਨੂੰ ਲੈ ਕੇ ਚੱਲਦੀ ਰਹਿੰਦੀ ਹੈ। चलो छोड़ दे पकड़ा दे पकड़ के ले आओ। वर्दी ले आ देना फिर भी पा ला और सारे दे देना दूजियां शुरू करिए लोग आते जाएंगे। दोबारा यार इत्थे प्लेट वड्डी जिहड़ी है ना उहदे ते रखो ना। अरे पानी दे आ जाओ चाचा जी बैठे क्यों नहीं इधर थले आ जाओ इधर आ जाओ वही कार ले कितने मैल मैल कितने तेरा आ जाओ खाना खा लो आ जाओ जी दोस्तों हुण टाइम हो ਗਿਆ ਰਾਤ ਦਾ ਖਾਣਾ ਦੇਣ ਦਾ। ਸੋ ਅਸੀਂ ਟੈਂਟਾਂ ਦੇ ਵਿੱਚ ਖਾਣਾ ਦੇਣ ਚੱਲੇ ਹਾਂ। ਸਾਡੀ ਇਹ ਰੂਟੀਨ ਹੈ ਕਿ ਅਸੀਂ ਜਿੱਥੇ ਵੀ ਦੁਪਹਿਰ ਦਾ ਖਾਣਾ ਜਾ ਕੇ ਖਵਾਉਂਦੇ ਹਾਂ ਉਹਨਾਂ ਲੋਕਾਂ ਨੂੰ ਅਸੀਂ ਰਾਤ ਦਾ ਖਾਣਾ ਦੇ ਕੇ ਆਉਂਦੇ ਹਾਂ, ਕਿਉਂਕਿ ਨਾ ਉਨੀ ਦੇਰ ਅਸੀਂ ਉੱਥੇ ਰੁਕ ਸਕਦੇ ਹਾਂ ਨਾ ਅਸੀਂ ਦੁਬਾਰਾ ਉਸ ਏਰੀਆਜ਼ ਦੇ ਵਿੱਚ ਅੱਪੜ ਸਕਦੇ ਹਾਂ। ਸੋ ਜਿਸ ਦਿਨ ਵੀ ਜਾਈਏ 2 ਟਾਈਮ ਦਾ ਖਾਣਾ ਅਸੀਂ ਅਸ਼ੋਰ ਕਰਦੇ ਹੁੰਦੇ ਹਾਂ, ਦੁਪਹਿਰ ਦਾ ਔਰ ਫਿਰ ਰਾਤ ਦਾ ਦੇ ਕੇ ਆਉਂਦੇ ਹਾਂ। ਲਿਆਓ ਸਰ ਲਿਆਓ ओके सर चलो चलो सर प्लेट ही दे चलो चलो जी बर्तन ले आओ कितने जी है 6 जी 6 जी रोटियां दो एक पैकेट पूरा दे थोड़ा पीछे यार कितना सैलेड दे कितने जी अच्छा अच्छा 3 जी आना ते कितनी रोटियां कितनी दे दियो बस 3 रोटियां 4 को दे दो नहीं नहीं ज्यादा ले लो 3 रोटियां ना की जफ्फा क्यों पाना है खाना है तुसी आ फड़ो लोग भी ਤੁਹਾਨੂੰ ਮਿਲਦੇ ਨੇ ਉਹ ਮਾਂ ਨੂੰ ਮੈਂ ਕਹਿ ਰਿਹਾ ਮਸਾਲਾ ਹੋਰ ਲਓ ਰੋਟੀ ਹੋਰ ਲਓ ਉਹ ਕਹਿੰਦੇ ਨੇ ਮੈਂ ਨਹੀਂ ਜੱਫਾ ਕੀ ਪਾਣਾ ਹੈ ਵਾਹ ਜੀ ਵਾਹ ਬੱਚਿਆਂ ਨੂੰ ਬਚਾਓ ਤੇ ਮੈਂ ਤੁਹਾਡੇ ਵਾਸਤੇ ਸਾਰਿਆਂ ਨੂੰ ਦੇ ਦੇਣਾ ਆ ਫੜ ਲਓ ਚੌਕਾ ਹੈ ਬਾਬਾ ਜੀ ਆ ਤੁਸੀਂ ਫੜੋ ਤੇ ਇਹ ਟੈਂਟ ਤੁਹਾਡਾ ਕਿਹੜਾ ਇੱਕ ਉਹ ਪਰਲਾ ਟੈਂਟ ਹੈ ਅੱਛਾ ਉੱਥੇ ਲੈ इधर आ जा ਇੱਧਰ ਪਾਪੜ ਆ ਗਿਆ इधर आओ भैया भैया खाओ ना दादी
ਤੁਸੀਂ ਦੋ ਲੋਕ ਅੰਦਰ ਜਾਣਾ। ਕੁਝ ਦੇ ਰਹੇ ਆ ਬੱਚਿਆਂ ਦੇ ਖਾਣ ਦੀ ਚੀਜ਼ਾਂ ਨਾਲ ਅਸੀਂ ਇਹਨਾਂ ਨੂੰ ਇਹ ਵੀ ਸਮਝਾਉਣਾ ਚਾਹ ਰਹੇ ਹਾਂ ਕਿ ਇਹ ਇੱਕ ਪੈਕਟ ਚਨਿਆਂ ਦਾ ਛੋਲਿਆਂ ਦਾ ਇਹ 2 ਲੋਕ ਖਾਵਣਗੇ, 2 ਜਾਂ 3, ਤੇ ਇਹ ਨਾਲ ਮਖਾਣੇ ਇਹ ਵੀ 2 ਜਾਂ 3 ਖਾਣਗੇ। ਇਹਦਾ ਹੋਏਗਾ ਕਿ ਬੱਚਿਆਂ ਨੂੰ ਵੰਡ ਕੇ ਖਾਣਾ ਉਹ ਆਏਗਾ। ਹੁਣ ਅਸੀਂ ਦੇਖਦੇ ਹਾਂ ਕਿ ਕੱਲਾ ਆਪਣੀ ਆਪਣੀ ਚੀਜ਼ ਲੈ ਕੇ ਨੱਸਦਾ ਹੈ ਜਾਂ ਵੰਡ ਕੇ ਖਾਂਦੇ ਨੇ। ਲੈ ਵੀ ਪੁੱਤਰ, ਲੈ ਵੀ ਇੱਕ ਚੀਜ਼ ਮਿਲੇਗੀ ਦੂਸਰੇ ਨਾਲ ਉਹ ਵੰਡ ਕੇ ਖਾਂਦਾ ਜਾਵੇ, ਵੰਡ ਕੇ ਖਾਂਦਾ ਜਾਵੇ। ਦੂਸਰੇ ਇੱਕ ਨੂੰ ਚਨੇ ਦੇਵੇਗਾ ਤਾਂ ਦੂਸਰੇ ਤੋਂ ਲੈ ਲਵੇਗਾ ਮਖਾਣੇ। ਲੈ ਇੱਕ ਨੂੰ ਚਨੇ ਦੇਵੇਗਾ ਤਾਂ ਮਿਲੇਗਾ ਮਖਾਣੇ। ਵੰਡ ਕੇ ਖਾਓ, ਜਾਓ ਪਿੱਛੇ ਵੰਡ ਕੇ ਖਾਓ। ਵੰਡ ਕੇ ਖਾਣਾ ਇਹ ਅੱਧਾ ਦੇਵੇਗਾ ਜਿਹੜੇ ਮਖਾਣੇ ਖਾ ਰਿਹਾ ਹੈ, ਖਾਣੇ ਖਾਣ ਵਾਲਾ ਅੱਧੇ ਤੈਨੂੰ ਮਖਾਣੇ ਦੇ ਦੇਵੇਗਾ। ਠੀਕ ਹੈ, ਜਾਓ। ਇੱਕ ਮਿੰਟ ਖੋੜੇ ਨਹੀਂ ਇੱਧਰ ਦੁਬਾਰਾ ਕੋਈ ਨਹੀਂ ਆਏਗਾ, ਮੈਂ ਦੇਖ ਲਿਆ। ਪੁੱਤਰ ਠਹਿਰ ਜਾਓ, ਪਿੱਛੇ ਹਟੋ। ਹੈਲੋ ਤੁਸੀਂ ਦੋਨੋਂ ਵੰਡ ਕੇ ਖਾਓ, ਵੰਡ ਕੇ ਖਾਓ। ਦੇ ਰਿਹਾ ਇੱਕ ਮਿੰਟ ਪੁੱਤਰ ਪਿੱਛੇ ਹਟੋ। ਵੰਡ ਕੇ ਖਾਣੇ, ਵੰਡ ਕੇ ਖਾਣੇ। ਪਹਿਲਾਂ ਮਖਾਣੇ ਲੈ ਜਾ, ਦੂਸਰੇ ਨੂੰ ਦੇਣੇ ਦੇ ਨਾਲ ਕੋਈ ਖਾਣੇ। ਇੱਕ ਮਿੰਟ ਪਿਸ਼ਾਬ ਚੱਲ ਲੈ ਜਾ। ਅੱਛੀ ਨਹੀਂ ਪੈਣਾ ਪੁੱਤਰ, ਅੱਛੀ ਨਹੀਂ ਪੈਣਾ। ਉੱਥੋਂ ਲੈ ਦੇ ਚਿੱਟੀਆਂ ਉਹਨਾਂ ਕੋ ਜਿਹੜੀ ਇਹਨਾਂ ਨੂੰ ਪਾਣੀ ਦੇ ਆਰਾਮ ਨਾਲ ਸਕੂਨ ਨਾਲ ਪਾਣੀ ਕੋਲ ਮਿਲ ਜਾਏਗਾ। ਹੌਸਲੇ ਨਾਲ ਲੈ ਲਓ, ਉਹ ਪਰੇਸ਼ਾਨ ਕਿਉਂ ਹੋਗੇ? ਅੱਲਾ ਭਲਾ ਕਰੇ, ਤੁਹਾਡੇ ਵਾਸਤੇ ਆਇਆ। ਹੌਸਲੇ ਨਾਲ ਲੈ ਪੁੱਤਰ ਲੈ ਚੱਲ ਭਾਈ ਕੋਲ ਲੈ ਜਾ। ਕੀ ਹੋ ਗਈ ਖੈਰ ਨਾ ਨਾ ਗੁੱਸਾ ਨਾ ਲਵੋ, ਕੋਈ ਗੱਲ ਨਹੀਂ। ਲੈ ਵੀ ਪੁੱਤਰ। ਕੀ ਚਾਹੀਦਾ ਤੈਨੂੰ? ਪਾਣੀ ਵੀ ਚਾਹੀਦਾ? ਲੈ ਦਾਦੂ ਨੂੰ ਕਹਿਣੀ ਹੈ, ਦਾਦੂ ਦੀ ਸਿਫਾਰਿਸ਼ ਲੱਗਦੀ ਹੈ। ਕਿਹਨੂੰ? ਉਧਰ ਆ ਛੋਟੇ ਬੱਚੇ ਨੂੰ ਲੈ ਲੈ। ਆ ਛੋਟਾ ਨਿਕਲ ਜਾ ਅੱਗੇ ਦੀ ਖੜੀ ਹੈ ਵਿਚਾਰੀ। ਇਹ ਬੱਚੇ ਨੂੰ ਲੈ ਪੁੱਤਰ ਇੱਕ ਇਸ ਬੱਚੇ ਨੂੰ ਵੀ ਦੇ ਆ। ਅੱਛਾ ਲੈ ਪੁੱਤਰ ਤੈਨੂੰ ਵੀ ਚਾਹੀਦਾ? ਲੋ ਸ਼ਿਜ਼ਾ ਲੈ ਅੱਲਾ ਦੇ ਮੈਂ ਵੀ ਬੱਚਾ ਹੀ ਆ। ਅੱਛਾ ਲਓ ਜੀ, ਆ ਕਹਿੰਦਾ ਸਾਡਾ ਹੋਰ ਬੱਚਾ ਵੀ ਖੜਾ ਹੈ। ਹਾਂ ਬੱਚੇ ਨੂੰ ਕਹਿੰਦਾ ਤੇਰੇ ਮੈਨੂੰ ਵੀ ਲੱਗ ਗਈ ਤੇ ਬੱਚੇ ਨੂੰ ਵੀ ਬੁਲਾਣਾ। ਲੈ ਪੁੱਤਰ ਉਹ ਕਿੱਥੇ ਆ ਮੇਰੀ ਬੱਕਰੀ ਵਾਲੀ ਦੋਸਤ? ਉਹ ਕਿੱਥੇ? ਉਹਨੂੰ ਬੁਲਾ। ਅੱਛਾ ਚਨੇ ਚਾਹੀਦੇ ਤੇ ਨਾਲ ਕੀ ਚਾਹੀਦੀ? ਮਿੱਠੀ ਚੀਜ਼ ਚਾਹੀਦੀ? ਚਲੋ ਠੀਕ ਆ, ਆਪਾਂ ਕਿਤੋਂ ਲੱਭ ਕੇ ਲੈ ਆਨੇ ਹੈ। ਹਲੋ ਨਾ ਹੁਣ ਤੇਰੇ ਕੋਲ ਲੱਭ ਕੇ ਲੈ ਆਉਂਦੇ ਨੇ। ਜੀ ਲਓ ਜੀ, ਠੀਕ ਹੋ ਗਿਆ ਹੈ। ਆ ਲੈ ਪਾਣੀ ਤਾਂ ਤੂੰ ਤੇ ਲੈ, ਤੂੰ ਖੜੀ। ਹੋਰ ਕਿਹਨੂੰ ਪਾਣੀ ਚਾਹੀਦਾ? ਤੂੰ ਲੈ ਗਈ, ਸਾਰਿਆਂ ਨੂੰ ਮਿਲ ਗਿਆ। ਚਲੋ ਅੱਧਾ ਚਲੋ ਜਿਹੜਾ ਨਾ ਤੰਗ ਚਲੋ ਭਲਾ ਕਰੇ ਤੁਹਾਡਾ। ਵੀਡੀਓ ਜਦੋਂ ਵੀ ਅਸੀਂ ਇਹਨਾਂ ਏਰੀਆਜ਼ ਦੇ ਵਿੱਚ ਜਾਂਦੇ ਆ, ਫਲੱਡ ਅਫੈਕਟਡ ਏਰੀਆਜ਼ ਦੇ ਅੰਦਰ, ਤੇ ਉੱਥੇ ਸਮ ਟਾਈਮ ਅਸੀਂ ਵੀਡੀਓ ਬਣਾਉਣਾ ਹੀ ਭੁੱਲ ਜਾਂਦੇ ਆ। ਤੇ ਫਿਰ ਦੋਸਤ ਕਹਿੰਦੇ ਨੇ ਕਿ ਵੀਡੀਓ ਯਾਰ ਲਾਜ਼ਮੀ ਬਣਾਇਆ ਕਰੋ, ਇਸ ਤਰ੍ਹਾਂ ਦੇ ਲੋਕਾਂ ਤੱਕ ਮੈਸੇਜ ਅਪੜਦਾ ਹੈ ਔਰ ਲੋਕ ਫਿਰ ਹੋਰ ਦੇਖ ਕੇ ਤੇ ਉਹ ਇਹਨਾਂ ਏਰੀਆਜ਼ ਦੇ ਅੰਦਰ ਆਉਂਦੇ ਨੇ। ਸੋ ਇਸ ਵੀਡੀਓ ਦੇ ਅੰਦਰ ਵੀ ਇੰਜ ਹੀ ਹੋਇਆ ਕਿ ਅਸੀਂ ਇਸ ਨੂੰ ਵਾਈਂਡ ਅਪ ਨਹੀਂ ਕਰ ਪਾਏ, ਕਨਕਲੂਡਿੰਗ ਰਿਮਾਰਕਸ ਮੈਂ ਨਹੀਂ ਦੇ ਪਾਇਆ। ਤੇ ਮੈਂ ਹੁਣ ਇਸ ਵੇਲੇ ਤੁਹਾਨੂੰ ਇਹ ਦੱਸਦਾ ਜਾਵਾਂ ਕਿ ਇਸ ਏਰੀਏ ਦੇ ਅੰਦਰ ਬਹੁਤ ਜ਼ਿਆਦਾ ਨੀਡੀ ਲੋਕ ਹਨ ਔਰ ਤੁਸੀਂ ਇਸ ਏਰੀਏ ਦੇ ਅੰਦਰ ਇਹਨਾਂ ਦੇ ਲੋੜਾਂ ਦਾ ਖਿਆਲ ਰੱਖੋ, ਇਹਨਾਂ ਵਾਸਤੇ ਰਾਸ਼ਨ ਪੜਾਓ, ਇਹਨਾਂ ਦੇ ਘਰ ਡਿੱਗ ਗਏ ਨੇ ਕਿ ਅਸੀਂ ਇੱਕ ਕਮਰਾ ਇਹਨਾਂ ਨੂੰ ਖੜਾ ਕਰਕੇ ਦੇ ਸਕਦੇ ਹਾਂ, ਜਾਂ ਕਮਰੇ ਤੋਂ ਪਹਿਲੇ ਇਹਨਾਂ ਨੂੰ ਟੈਂਟ ਔਰ ਇਸ ਤਰੀਕੇ ਦੇ ਕੰਬਲ ਔਰ ਇਹ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਦੇ ਪਾਈਏ। ਈਵਨ ਕਿ ਇਹਨਾਂ ਕੋਲ ਤਾਂ ਵਿਚਾਰਿਆਂ ਕੋਲ ਬਰਤਨ ਵੀ ਨਹੀਂ ਹਨ, ਬਰਤਨ ਵੀ ਇਹਨਾਂ ਦੇ ਰੁੜ ਗਏ ਨੇ। ਇਹ ਜੋ ਲੰਗਰ ਲੈ ਰਹੇ ਸੀ ਸ਼ਾਮ ਦਾ, ਰਾਤ ਦਾ, ਇਹ ਉਹ ਵੀ ਸ਼ਾਪਰਾਂ 'ਚ ਲੈ ਰਹੇ ਸਨ। ਸੋ ਐਸੇ ਲੋਕਾਂ ਕੋਲ ਜ਼ਰੂਰ ਅਪੜੋ।